ईद के दिनों भी कमां दे मंदे ही पै जाते हैं। जे बहारू वालों को पैसे मंग लो अगों वैसे मूँह चढ़ाते हैं। इत्थे गरीब आदमी करे तो करे की, फिर कहते कसाई महंगे हो गए आ, बकरे महंगे हो गए आ, फलानी चीज़ महंगी हो गई, वो सारा बोझ कसाइयां ते पा दिंदे आ। एक काम आ कसाई का, बकरे नूं ढाणा वैड़े नूं ढाणा काम है। ये को अल्लाह माफी दे शुगल मजाक नहीं। अस्सलाम वालेकुम। वालेकुम सलाम जी। की हाल है भाई? अल्लाह पाक का शुक्र है। कित्थे गए भाई वो जेडे कसाई ने इत्थे? सौदा वेच गया जी, मैं हुण दूसरे डे चला वड्डे भाई दे। नहीं नहीं, वो जेडे कसाई ने इत्थे भाई जेडे बकरे बुकरे ज़िबा करदे आ। हाँ जी आप ही। हाँ जी असीं। तुसीं करदे हो? हाँ जी। अच्छा, तुसीं वैड़े बूड़े बकरे तुसीं करदे? हाँ जी। कोई होर कसाई हैगा इत्थे? आप ही हैं जी। ए पूरा रोड मेरा शागिर्द हैगा जी। नहीं होर कोई नहीं, साफ हत्थां वाला कसाई कोई नहीं इत्थे? तुसीं कपड़े धोने को बकरा ज़िबा कराउणा? भाईजान कोई ऐसा कसाई नहीं हैगा भी जिहदे इत्थों, मेरी गल नूं समझण दी कोशिश करो। असीं वैड़ा लिया महंगा। पहले दसो तुहानूं चाह पिलाइए कि पानी पिलाइए? मैं कहना गल ही करिए, तुहाडे हत्थों मैं कुछ नहीं खाना पीना। 3.5 लाख रुपये का वैड़ा लिआंदा वा। मसला पता की है भाजी? हाँ जी डंगरां दे भाव चढ़े पे आ। हाँ जी, ये इन्ने दा ही मिलदा। ईद दे पहले दिन करनी है कुर्बानी। ठीक है। ते जे तुसीं नमाज पढ़दे हो तो ठीक है, जे नहीं ना पढ़दे तो फिर नमाज जदों लोग पढ़ लैण तुसीं फौरन आ जाना वा। ठीक है, ते आण के ना तुसीं सब तो पहले साडा वैड़ा ज़िबा करना ते तकबीर उच्ची पढ़नी तुसीं। पूरी फैमिली बोलिया दी है, कन्ना तो सुनता नहीं। तकबीर किहनूं सुनाउणी है? लोकां नूं तकबीर इस लई सुनाउणी है भी बंदा मैं सही लै आया, और ऐसी कोई गल नहीं। मैं इस किस्म का गोश्त करदा गडेरियां वर्गा, खाण वाले का दिल करदा कि मैं 2 प्लेटां खा जा, 3 खा जा। तेरे गोश्त शुगर वाले तो नहीं खा सकते? मेरे वर्गा गोश्त पूरी मार्केट च कोई नहीं करता। मेरे शागिर्द बैठे है। नहीं तो मैं हिसाब लाउण दे आई। हाँ जी आ देख, तेरी दुआ नाल असीं 2 वैड़े करीदे आ। हुण तुहानूं पाइया गोश्त नहीं इत्थे मिलना। नहीं नहीं, ਵੇਖਿਆ ਸਾਰਾ। ਤੁਹਾਡੇ ਵਰਗੀਆਂ ਸ਼ੈਵਾਂ ਉਤੋਂ ਉੱਡ ਕੇ ਆਉਂਦੀਆਂ ਤੇ ਲੈ ਕੇ ਚੱਲ ਜਾਂਦੀਆਂ ਹੁੰਦੀਆਂ। ਐਦਾਂ ਵੀ ਮੈਂ ਅਸੀਂ ਸਦਕੇ ਦਾ ਗੋਸ਼ਤ ਹੋਰ ਆ। ਅੱਛਾ, ਸਦਕੇ ਦਾ ਗੋਸ਼ਤ ਹੋਰ ਪਾਸੋਂ ਮਿਲਦਾ, ਅਸੀਂ ਖਾਣ ਪੀਣ ਵਾਲਾ ਦੇਈਦਾ। ਪੈਸੇ ਕਿੰਨੇ ਲਓਗੇ ਜੀ? ਕਿਹੜੇ ਦਿਨ ਕੁਰਬਾਨੀ ਕਰਨੀ ਹੈ? ਪਹਿਲੇ ਦਿਨ ਜਾਂ ਦੂਸਰੇ ਦਿਨ ਜਾਂ ਤੀਸਰੇ ਦਿਨ? ਨਹੀਂ ਇਹਦਾ ਕੀ ਮਤਲਬ ਪਹਿਲੇ ਦਿਨ, ਦੂਜੇ ਦਿਨ, ਤੀਜੇ ਦਿਨ? ਪਹਿਲੇ ਦਿਨ ਦਾ ਰੇਟ ਹੋਰ ਹੈਗਾ ਜੇ, ਦੂਸਰੇ ਦਿਨ ਦਾ ਹੋਰ ਆ, ਤੀਸਰੇ ਦਿਨ ਦਾ ਹੋਰ ਆ। ਮਤਲਬ ਪਹਿਲੇ ਦਿਨ ਦਾ ਕੀ ਰੇਟ ਆ ਜੀ? ਪਹਿਲੇ ਦਿਨ ਦਾ ਅਸੀਂ ਵੈੜੇ ਦਾ ਲਈਦਾ 1.5 ਲੱਖ, ਤੁਸੀਂ ਊਠ ਦਾ ਲਈਦਾ 2 ਲੱਖ, ਵੈੜਾ ਕੋਲੋਂ ਲੈ ਕੇ ਆਉਂਦੇ? ਬੱਕਰੇ ਦਾ ਲਈਦਾ 20,000। ਪਹਿਲੇ ਦਿਨ ਦਾ ਹਲਾਲ ਕਰਨ ਦਾ 1.5 ਲੱਖ ਰੁਪਈਆ? ਨਹੀਂ, ਪਹਿਲੇ ਉਹਨੂੰ ਅਸੀਂ ਮਰੀ ਜਾ ਕੇ ਸੈਰ ਕਰਾਈ ਦੀ ਹੈ, ਫਿਰ ਆ ਕੇ ਜ਼ਿਬਾ ਕਰੀਦਾ। ਪਹਿਲੇ ਦਿਨ ਜ਼ਿਬਾ ਦਾ ਤੈਨੂੰ ਦੱਸਿਆ 2 ਲੱਖ। ਉਹ ਭਾਈ ਸਾਹਿਬ ਜਿਹੜਾ ਮੈਂ ਵੈੜਾ ਲਿਆਂਦਾ ਵਾ ਉਹਦਾ ਮੈਂ 1.5 ਲੱਖ ਰੁਪਈਆ ਤੈਨੂੰ ਦੇਦਾ, ਮੈਂ ਤੇ ਫਿਰ ਮਕਾਨ ਵੇਚ ਕੇ ਕੁਰਬਾਨੀ ਕਰਵਾਵਾਂ। ਫਿਰ ਇਹ ਸ਼ੌਕ ਆਪਣੇ ਦਿਲੋਂ ਕੱਢ ਦਿਓ, ਜਦੋਂ ਪੈਸੇ ਹੋਣਗੇ ਨਾ ਫੇਰ ਲਿਆਉਣਾ। ਹੁਣ ਤੁਹਾਡਾ ਵਿਕ ਜਾਣਾ, ਕਦੇ ਵੇਚ ਦਿਓ। ਜਾਇਜ਼ ਪੈਸੇ ਮੰਗ ਲਵੋ ਜਿਹੜੇ ਕੁਰਬਾਨੀ ਦੇ ਹੁੰਦੇ ਆ। ਵੱਧ ਤੋਂ ਵੱਧ ਵੈੜੇ ਦਾ 14-15 ਹਜ਼ਾਰ ਰੁਪਈਆ ਚੱਲ ਰਿਹਾ, ਤੁਸੀਂ ਲੈ ਲੈਣਾ। ਸਿਰਫ ਤੁਹਾਨੂੰ ਕੁਰਬਾਨੀ ਕੀਤਿਆਂ ਵਾਹਵਾ ਹੀ ਦੇਰ ਹੋ ਗਈ ਹੈ। ਕਿਉਂਕਿ ਇਹ ਅਸੀਂ 2 ਲੱਖ ਹੀ ਲੈਣਾ ਪਹਿਲੇ ਦਿਨ ਦਾ। ਤੁਸੀਂ ਦੂਸਰੇ ਦਿਨ ਕਰਾ ਲਓ, ਅਸੀਂ 140 ਲਾਂਗੇ। ਤੀਸਰੇ ਦਿਨ ਕਰਾਓਗੇ ਅਸੀਂ 120 ਲਾਂਗੇ। ਨਹੀਂ ਤੁਸੀਂ ਕੀ ਗੱਲ ਵੈੜਾ ਮਿਹਣੇ ਦੇ ਮਾਰਨਾ ਜਾਂ ਉਹਨੂੰ ਕਿਸੇ ਗੱਲ ਨਾ ਮਾਰਨਾ? ਜਿਹੜੇ ਦੂਜੇ ਕਸਾਈ ਪੈਸੇ ਮੰਗਦੇ ਭਾਈ ਤੂੰ ਉਹ ਮੰਗ। ਉਹ ਆਉਂਦੇ ਵੀ ਤਾਂ 6-6 7-7 ਆ। ਮੈਂ ਇਕੱਲਾ ਹੀ ਵੈੜਾ ਕਰਦਾ, ਮੈਂ ਨਹੀਂ ਕਿਸੇ ਨੂੰ ਨਾਲ ਲਿਆਉਂਦਾ, ਮੈਂ ਕਿਸੇ ਨੂੰ ਹੱਥ ਹੀ ਨਹੀਂ ਲਾਉਣ ਦਿੰਦਾ। ਨਹੀਂ ਮੈਂ ਨਹੀਂ, ਵੈੜਾ ਆਪਣੇ ਡੰਡ ਦੌੜ ਤੇ ਹੀ ਸੁੱਟਦਾ। ਮੇਰੇ ਹਿਸਾਬ ਨਾਲ ਵੈੜਾ ਤੁਹਾਨੂੰ ਵੇਖ ਕੇ ਵੈਸੇ ਹੀ ਲੰਮੇ ਪੈ ਜਾਂਦਾ। ਉਹਦੀ ਆਪਣੀ ਅਕੀਦਤ ਆ। ਵੈੜਾ ਸੋਚਦਾ ਇਹਦੇ ਹੱਥ ਲੱਗਣ ਤੋਂ ਚੰਗਾ ਮੈਂ ਆਪੇ ਹੀ ਡਿੱਗ ਪਵਾਂ। ਤੇ ਛੁਰੀ ਵੀ ਤੇ ਇਸੇ ਹੀ ਹੱਥ 'ਚ ਆਉਣੀ ਆ, ਹੋਰ ਕਿਤੇ ਆਰੇ ਤੇ ਲੈ ਕੇ ਚਲੇ ਜਾਈਦਾ। ਨਹੀਂ ਭਾਈ ਤਕਬੀਰ ਅਸੀਂ ਆਪ ਫੇਰਨੀ, ਤਕਬੀਰ ਨਹੀਂ ਤੇਰੇ ਹੱਥੋਂ ਫਰਮਾਉਣੀ। 3.5 ਲੱਖ ਦਾ ਵੈੜਾ ਹੀ ਜ਼ਾਇਆ ਕਰਨਾ। ਚਲੋ ਤਕਬੀਰ ਤੁਸੀਂ ਆਪਣੇ ਹੱਥੋਂ ਫੇਰ ਲਓ। ਹਾਂ, ਗੋਸ਼ਤ ਉਹਦਾ ਤੁਸੀਂ ਕਿਤੋਂ ਮਸ਼ੀਨ ਤੋਂ ਕਰਾਉਣਾ, ਉਹ ਵੀ ਤੁਹਾਨੂੰ ਕਾਰੀਗਰ ਐ ਹੀ ਮਿਲਣਾ। ਇਹਦੇ ਵਰਗਾ ਕਾਰੀਗਰ ਤੁਹਾਨੂੰ ਪੂਰਾ ਪੰਜਾਬ ਫਿਰ ਲੋ ਨਹੀਂ ਮਿਲਦਾ।
ਨਹੀਂ ਇਹਦੇ ਵਰਗਾ ਤੇ ਮੈਂ ਪੂਰੇ ਰੋਡ ਤੇ ਵੀ ਨਹੀਂ ਵੇਖਿਆ। ਸਾਰੇ ਜ਼ਿਲ੍ਹੇ ਨੂੰ ਪਤਾ ਜੁੱਫੇ ਕਸਾਈ ਦਾ ਇੱਕ ਨਾਂ ਹੋਇਆ। ਮਤਲਬ ਕਿਸ ਤਰ੍ਹਾਂ ਤੁਸੀਂ ਖੱਲ ਕਿੱਦਾਂ ਲਾਉਂਦੇ ਹੋ ਵੀ ਵਿਹੜਾ ਤੁਹਾਡੇ ਅੱਗੇ ਆਪੇ ਹੀ ਖੱਲ ਲਾ ਕੇ ਚੱਲ ਜਾਂਦਾ? ਉਹ ਕਿਹੜਾ ਸਟੂਡੈਂਟ ਵੀ ਸਕੂਲ ਦੀ ਵਰਦੀ ਲਾ ਦੇਣੀ ਮੇਰੇ ਸਾਹਮਣੇ? ਵਿਹੜਾ ਤੇ ਵਿਹੜਾ ਹੀ ਹੁੰਦਾ, ਜਾਨਵਰ ਆ। ਅਥਰਾ ਵਿਹੜਾ ਵਾ, ਮੈਂ ਤੈਨੂੰ ਇੰਨਾ ਕੁ ਦੱਸ ਦਵਾਂ, ਸ਼ਨਾਖਤੀ ਕਾਰਡ ਲੈ ਕੇ ਆਈ। ਪਹਿਲੇ ਉਹਨੂੰ 2 ਚਰਸ ਵਾਲੇ ਸਿਗਰਟ ਪਿਲਾ ਦਈਓ, ਉਹਦਾ ਅਥਰਾ ਦੇ। ਉਹ ਕੁਰਬਾਨੀ ਵਾਲੇ ਵਿਹੜੇ ਨੂੰ ਅਸੀਂ ਚਰਸ ਪਿਆਈਏ, ਪਾਗਲ ਆ ਅਸੀਂ? ਚਲੋ ਚਰਸ ਤੇ ਲਾਣ ਤਾਂ ਕਰੋ, ਬੂਟੀ ਪਿਲਾ ਦਿਓ। ਮਤਲਬ ਤੇ ਇਹ ਆ ਉਹਨੂੰ ਬੇਹੋਸ਼ ਹੀ ਕਰਨਾ। ਨਹੀਂ ਨਹੀਂ ਨਹੀਂ, ਬੇਹੋਸ਼ ਨਹੀਂ ਕਰਨਾ ਅਸੀਂ। ਵਿਹੜਾ ਜਿਹੜਾ ਨਾ ਬਾਊ ਜੀ, ਇੱਕ ਗੱਲ ਦੇਣ ਚ ਰੱਖੀ, ਕੀ? ਜਦੋਂ ਤੂੰ ਉਹਨੂੰ ਕਰਨਾ ਨਾ, ਹਾਂ, ਕੋਸ਼ਿਸ਼ ਇਹ ਕਰਨੀ ਆ ਕਿ ਉਹਦਾ ਗੋਸ਼ਤ ਹੱਡੀਆਂ ਲਹਿਦਾ, ਗੋਸ਼ਤ ਲਹਿਦਾ, ਕੀਮੇ ਵਾਲਾ ਲਹਿਦਾ, ਚਾਂਪਾਂ ਵਾਲਾ ਲਹਿਦਾ, ਹਰ ਇੱਕ ਸ਼ੈ ਲਹਿਦਾ ਕਰਨੀ। ਉਹਨੂੰ ਤੁਸੀਂ ਇਸ ਤਰ੍ਹਾਂ ਕਰੋ, ਐਵੇਂ ਤੁਸੀਂ 2 ਲੱਖ ਰੁਪਈਆ ਲਾ ਰਹੇ ਆ, ਹਾਂ, ਉਹਨੂੰ ਸਾਬਣ ਵਾਲਾ ਪਾਣੀ ਪਿਲਾਓ, ਗੋਸ਼ਤ ਲੈਦਾ ਹੋ ਜਾਏਗਾ, ਹੱਡੀਆਂ ਲੈਦਾ ਹੋ ਜਾਣਗੀਆਂ। ਵਿੱਚ ਐਵੇਂ ਪਾਈਆ ਗੰਦਕ ਦਾ ਤਿਆਬ ਸੁੱਟ ਦਿਓ। ਨਹੀਂ ਨਹੀਂ, ਉਹਦਾ ਮੈਂ ਰਿਜ਼ਲਟ ਵੇਖ ਰਿਹਾ, ਸਹੀ ਨਹੀਂ ਨਿਕਲਦਾ। ਜਾਂ ਤੇਰੀ ਖਿਆਲ ਹੋਵੇ ਇੱਕ ਹੋਰ ਕਸਾਈ ਲੱਭ, ਅਸੀਂ ਤੁਹਾਡੇ ਕੋਲ ਇੱਕ 1.5 ਹੀ ਲੈਣਾ। ਵਿਹੜਾ ਜਿਹੜਾ ਨਾ ਬਿਲਕੁਲ ਉਹਦੇ ਨੈਨਕਸ਼ ਤੁਹਾਡੇ ਵਰਗੇ ਆ। ਉਹ ਮੇਰੇ ਚਾਚੇ ਦੇ ਮੁੰਡੇ ਦਾ ਨਾਂ ਨਹੀਂ ਵਿਹੜਾ ਰੱਖਿਆ ਤੂੰ? ਜੇ ਉਹ ਨਾ ਹੋਵੇ ਤੁਸੀਂ ਛੁਰੀ ਉਹਨੂੰ ਫੇਰਨੀ ਆ, ਦਿਲ ਕਰੇ ਆਪਣੇ ਨਾਲ ਫੇਰ ਲਿਓ, ਮੈਂ ਤਾਂ ਕਹਿਣ ਦੇ। ਉਹ ਨਹੀਂ ਭਾਈ, ਇਸ ਤਰ੍ਹਾਂ ਮਹਾਦਰੇ ਮਿਲ ਜਾਂਦੇ ਆ। ਹੁਣ ਤੇਰਾ ਵੀ ਤੇ ਸਾਡੀ ਕੁੱਤੀ ਨਾਲ ਮਿਲ ਹੀ ਰਿਹਾ। ਹੁਣ ਮੈਂ ਤੈਨੂੰ ਕਹਿਤਾ ਤੂੰ ਉਹਦੀ ਮਾਸੀ ਦਾ ਪੁੱਤ ਆ। ਇਹ ਨੈਣ ਨਕਸ਼ੇ ਰੱਬ ਨੇ ਬਣਾਏ ਹੁੰਦੇ ਆ, ਨਹੀਂ ਤੁਹਾਡੇ ਫਿਰ ਮਿਲ ਜਾਂਦੇ ਆ। ਤੁਹਾਡੇ ਕਾਫੀ ਮਿਲਦੇ ਆ, ਤੁਹਾਡੇ ਚ ਤੇ ਵਿਹੜੇ ਚ ਸਿਰਫ ਸਿੰਘਾਂ ਦਾ ਫਰਕ ਆ। ਤੁਸੀਂ ਮੇਰਾ ਖਿਆਲ ਆ ਲਵਾਏ ਆ ਇੱਥੋਂ ਸਿੰਘ, ਜਗ੍ਹਾ ਬਣੀ ਆ ਉਹਦਾ। ਸਾਡੀ ਨਾ ਫੈਮਿਲੀ ਨੂੰ ਕਹਿੰਦੇ ਆ ਵਿਹੜਾ ਫੈਮਿਲੀ। ਅਸੀਂ ਵਿਹੜ ਵੀ ਖਾਨਦਾਨ ਆ। ਪੂਰੇ ਵਿਹਾੜੀ ਤੋਂ ਜੇ ਤੁਸੀਂ। ਹਾਂਜੀ। 1.5 ਲੱਖ ਰੁਪਈਆ ਵਿਹੜੇ ਦਾ ਨਹੀਂ ਹੁੰਦਾ ਭਾਈ। ਕਿਹਦਾ ਹੁੰਦਾ? ਹਾਂਜੀ, ਉਹ ਵਿਹੜਾ ਸ਼ਾਰਟ ਨਹੀਂ ਹੈਗਾ ਵੀ ਜਿਹਨੂੰ ਤੈਨੂੰ ਨੰਗੇ ਵਿਹੜੇ ਨੂੰ ਤੂੰ ਹੱਥ ਲਾਉਣਾ। 1.5 ਲੱਖ ਰੁਪਈਆ ਕੋਈ ਵੀ ਨਹੀਂ ਕਸਾਈ ਲੈਂਦਾ। ਠੀਕ ਆ, ਪਹਿਲਾ ਦਿਨ ਨਾ ਤੂੰ ਜਾਇਜ਼ ਪੈਸੇ 20,000 ਰੁਪਈਆ ਕਰ ਲੈ, ਬਿਲਕੁਲ ਤੈਨੂੰ ਸਹੀ ਪੈਸੇ ਦੱਸ ਦਿੱਤੇ। ਛੁਰੀ ਲੈਣ ਚੱਲ ਜਾਓ, 2200-2300 ਦੀ ਆ। ਤੂੰ ਮੇਰੇ ਵੱਲੋਂ ਕੈਮੀਕਲ ਡੋਰ ਨਾ ਕਰ ਦੇ, ਤੂੰ ਛੁਰੀ ਨਾ ਕਰ। ਅੱਛਾ, ਕੈਮੀਕਲ ਡੋਰ ਲੈ ਕੇ ਮੈਂ ਬਾਜ਼ਾਰ ਨਿਕਲਾਂ, ਪਹਿਲੇ ਮੈਨੂੰ ਪੁਲਿਸ ਲੈ ਜਾਏ, ਮੈਂ 40,000 ਦੇ ਕੇ ਉਧਰੋਂ ਆਵਾਂ? ਮੈਂ ਤੇ ਪੌਣੇ 2 ਚ ਪੈ ਗਿਆ ਨਾ। ਨਹੀਂ ਨਹੀਂ, ਪੁਲਿਸ ਨੇ ਤੇਰੇ ਕੋਲ ਸਿਰਫ ਡੋਰ ਖੋਣੀ ਆ, ਤੈਨੂੰ ਲੈ ਕੇ ਕਿਸੇ ਨੇ ਵੀ ਨਹੀਂ ਜਾਣਾ। ਯਾਰ ਜਿਹੜੀ ਗੱਲ ਬਣਦੀ ਸਰਦੀ ਆ ਨਾ, ਉਹ ਕਰ। ਬਣਦੀ ਸਰਦੀ ਤੁਸੀਂ ਕਰੋ ਨਾ, ਮੈਂ ਤੁਹਾਨੂੰ 20,000 ਕਹਿਤਾ ਔਰ ਆਖਰੀ ਕਹਿਤਾ ਜੀ। ਉਹ 20,000 ਤੇ ਅਸੀਂ ਲੈ ਲੈਦਾ ਲਈਦਾ। ਮੈਂ ਤੇਰੇ ਕੋਲ ਵਿਹੜੇ ਦਾ ਕਿਵੇਂ 20 ਲੈ ਲਾਂ? ਐਵੇਂ ਉਹ 1.5 ਤੋਂ ਘੱਟ ਨਹੀਂ ਹੋਣਾ। ਐਵੇਂ ਦਿਮਾਗ ਖਾਈ ਜਾਂਦਾ। ਤੂੰ 1.5 ਕਹਿ ਕੇ ਨਾ, ਮੈਨੂੰ ਇੰਨਾ ਕੁ ਪਤਾ ਵਾ ਕਿ ਈਦ ਵਾਲੇ ਦਿਨ ਤੂੰ ਵਿਹਲਾ ਹੀ ਰਹਿਣਾ, ਤੈਨੂੰ ਕਿਸੇ ਨੇ ਵੀ ਨਹੀਂ ਲੈ ਕੇ ਜਾਣਾ। ਮੈਂ ਤੈਨੂੰ ਕਾਪੀ ਦਿਖਾ ਲਾਂ, ਤੈਨੂੰ ਪਤਾ ਲੱਗ ਜਾਏਗਾ। ਕਾਪੀ ਸਵੇਰੇ 5 ਵਜੇ ਤੋਂ ਲੈ ਕੇ ਮੈਂ ਸ਼ਾਮ 7 ਵਜੇ ਤੱਕ ਬਿਜੀ ਆ। ਤੂੰ ਕਾਪੀ ਮੈਨੂੰ ਵਿਖਾਉਣੀ ਆ ਤੇ 5,000 ਵਾਲੀ ਵਿਖਾ, 1,000 ਵਾਲੀ ਵਿਖਾ, ਇਹ ਨਾ ਵਿਖਾ। ਉਹ ਤੂੰ ਘਰੋਂ ਮੰਗਣਾ ਆਇਆ ਕਿ ਕਸਾਈ ਲੱਭਦਾ ਫਿਰਦਾ? ਕੋਈ ਗੱਲ ਕਰਨ ਵਾਲੀ ਕਰ। ਵਿਹੜਾ ਕਰੇਗਾ ਕਿਦਾਂ? ਜਿਵੇਂ ਲੋਕ ਵਿਆਹ ਨਹੀਂ ਕਰਦੇ, ਇੰਜ ਹੀ ਮੈਂ ਵਿਹੜਾ ਕਰਦਾ। ਹਾਂ, ਵੀ ਪਹਿਲੇ ਤੂੰ ਵਿਹੜੇ ਤੇ ਸਿਹਰੇ ਲਾਏਗਾ, ਉੱਥੇ ਵਾਜੇ ਵਾਲੇ ਮੰਗਾਏਗਾ। ਹਾਂ, ਤੇਰੇ ਵਰਗੇ ਉੱਥੇ ਨਾਚੇ ਫਿਰਦੇ ਹੁੰਦੇ ਆ। ਅੱਧਾ ਘੰਟਾ ਪਹਿਲੇ ਢੋਲ ਲੱਗੇ ਨਚਾਵਾਂਗਾ, ਫਿਰ ਜਾ ਕੇ ਉਹਨੂੰ ਛੁਰੀ ਫੇਰੂੰਗਾ। ਬੱਲੇ ਉਹ ਤੇਰੇ ਅੱਡਾ ਕਿਤੇ ਕਰਤੂਤੀ ਆ। ਸਾਡੇ ਵਰਗਾ ਤੈਨੂੰ ਕਸਾਈ ਨਹੀਂ ਜੇ ਮਿਲਣਾ। ਮੈਂ ਇਦਾਂ ਦਾ ਲੱਭਣਾ ਹੀ ਨਹੀਂ। ਤੇ ਫਿਰ ਹੁਣ ਤੇ ਬੈਠਾ ਕੀ ਕਰਨਾ? ਮੇਰੇ ਕੋਲ ਮੰਜਾ ਖਸਾਉਣਾ? ਮੈਨੂੰ ਨਾ ਕਸਾਈ ਹੋਰ ਲੱਭਣ ਕੋਈ ਨਹੀਂ ਦਿਆ, ਮੈਂ ਤਾਂ ਤੇਰੇ ਨਾਲ ਗੱਲ ਕਰਨ ਦਿਆ ਵੀਰੇ। ਫਿਰ ਤੈਨੂੰ ਦੱਸਿਆ ਸਾਡੇ ਆਹੀ 3 ਦਿਨ ਹੁੰਦੇ ਆ ਕੰਮ ਦੇ। ਅਸੀਂ ਕੰਮ ਕਰਦੇ ਆ ਰੀਝ ਨਾਲ। ਸਾਡੇ ਵਰਗਾ ਕਿਸੇ ਨੇ ਭਾਰੂ ਨਹੀਂ ਢਾਉਣਾ। ਲੇਕਿਨ ਤੇਰਾ ਸਾਦੇ ਨਹੀਂ ਕੰਮ। ਤੂੰ ਬਾਅਦ ਚੋਂ ਉਧਰੀਆਂ ਚੁੱਕਣੀਆਂ ਸੜਕਾਂ ਦੇ ਉੱਤੇ, ਆਂਦਰਾਂ ਚੁੱਕਣੀਆਂ, ਆਪਣੇ ਵਰਗੀਆਂ ਸਿਰੀਆਂ ਉਹ ਜਾ, ਉਹ ਕਾਰਪੋਰੇਸ਼ਨ ਨੇ ਲੈਦਾ ਡਿਊਟੀ ਲਾਈ ਆ। ਉਹ ਤੇਰੀ ਲਾਈ। ਉਹ ਹੋਰ ਕੌਮ ਆ, ਕਸਾਈ ਹੋਰ ਕੌਮ ਆ। ਅਸੀਂ ਜਿਹੜੇ ਕਸਾਈ ਲੋਕ ਹੈ 3 ਦਿਨ। ਉਹ ਕਸਾਈ ਹੋਰ ਕੌਮ ਆ, ਤੂੰ .com। 1.5 ਲੱਖ ਰੁਪਈਆ ਕੌਣ ਮੰਗਦਾ ਵੀ ਤੂੰ ਜਿਹੜਾ ਬਾਈ 에ਅਰ ਉਹਨੂੰ ਜ਼ਿਬਾ ਕਰਨ ਆਉਣਾ, ਤੈਨੂੰ 1.5 ਲੱਖ ਰੁਪਈਆ ਦੇਈਏ? ਅਸੀਂ ਤਕਲੀਫ ਨਹੀਂ ਹੋਣ ਦੇਈਦੀ ਡੰਗਰ ਨੂੰ। ਕੀ ਸੁਣ ਕਰਕੇ ਉਹਨੂੰ ਜ਼ਿਬਾ ਕਰਦਾ? ਤੂੰ ਉਹਦੇ ਕੋਲ ਮੇਰੇ ਕੋਲ ਰਸੌਲੀਆਂ ਦਾ ਆਪਰੇਸ਼ਨ ਕਰਾਉਣਾ ਜਾਂ ਜ਼ਿਬਾ ਕਰਾਉਣਾ? ਪਹਿਲੇ ਉਹਨੂੰ ਸੁਣ ਕਰਾਂ। ਕਿੰਨਾ ਕਰਸਾ ਹੋਇਆ ਤੁਹਾਨੂੰ ਕੰਮ ਕਰਦੇ ਆ? ਸਾਡਾ ਜੱਦੀ ਪੁਸ਼ਤੀ ਕੰਮ ਆ। ਵਿਹੜਾ ਕਰਨ ਦਾ ਤਰੀਕਾ ਕੀ ਹੈ ਤੁਹਾਡਾ ਭਾਈ? ਸਾਡਾ ਵਿਹੜਾ ਕਰਨ ਦਾ ਤਰੀਕਾ ਇਹ ਆ, ਅਸੀਂ ਪਹਿਲੇ ਚਾਚੇ ਨੂੰ ਸਲਾਮ ਕਰਨ ਜਾਈਦਾ, ਫਿਰ ਦਾਦੇ ਕੋਲ ਜਾ ਕੇ ਚਾਹ ਪਾਣੀ ਪੀਦਾ, ਫਿਰ ਆਂਦੇ ਆਇਆ ਮਾਂ ਨੂੰ ਕਹੀਦਾ ਪਰਾਠਾ ਲਾ, ਫਿਰ ਆ ਕੇ ਅਸੀਂ ਡੰਗਰ ਨੂੰ ਛੁਰੀ ਫੇਰਦੇ ਆ। ਤੁਸੀਂ ਇਦਾਂ ਕਰੋ, ਆਪਣਾ ਚਾਚਾ ਤੇ ਆਪਣਾ ਦਾਦਾ ਤੇ ਅੰਮੀ ਇਹ ਇਕੱਠੇ ਭਾਓ, ਮੈਂ ਵਿਹੜਾ ਹੀ ਉੱਥੇ ਲੈ ਆਵਾਂਗਾ।
ਉੱਥੇ ਫਿਰ ਤੇਰੇ ਕੋਲ 2 ਲੱਖ ਰੁਪਈਆ ਲੱਗਣਾ। ਉੱਥੇ ਸਾਡੇ 6 ਵਿਹੜੇ ਹੋਰ ਬੰਨੇ ਆ, ਉਹਨਾਂ ਦਾ ਪੱਠਾ ਦੱਥਾ ਤੁਹਾਨੂੰ ਪੈ ਜਾਣਾ। ਤੂੰ ਕੈਸਾ ਬੰਦਾ ਵਾ, ਪਹਿਲੇ ਸਲਾਮ ਕਰਨ ਜਾਣਾ ਵਾ, ਉਸ ਤੋਂ ਬਾਅਦ ਤੂੰ ਵਿਹੜਾ ਕਰਨ ਆਉਣਾ ਵਾ। ਸਾਡੇ ਕੋਲ ਇੰਨਾ ਟਾਈਮ ਨਹੀਂ ਹੈਗਾ, ਤੈਨੂੰ ਪਤਾ ਅੱਜ ਕੱਲ ਗੈਸ ਵੀ ਉਹ ਟਾਈਮ ਦੇ ਟਾਈਮ ਹੀ ਆਉਂਦੀ ਆ, ਉਸ ਟਾਈਮ ਹੀ ਹਾਂਡੀ ਰੋਟੀ ਕਰਨੀ ਆ। ਤੂੰ ਸਲਾਮ ਕਰਨ ਗਿਆ ਹੋਵੇਂ ਤੇ ਸਾਡੇ ਵਿਹੜਾ ਕਿਸ ਕੰਮ। ਵਾਹ ਬਈ ਕਿਸੇ ਮਾੜੇ ਇਲਾਕੇ 'ਚ ਤੂੰ ਰਹਿਣਾ ਜਿੱਥੇ ਗੈਸ ਹੀ ਨਹੀਂ ਆਉਂਦੀ। ਮੇਰੇ ਤਾਏ ਦੇ ਮੁੰਡੇ ਨੂੰ ਬਹੁਤ ਗੈਸ ਹੋਈ ਆ, ਉਧਰ ਪੈਪ ਲਾ ਲਓ, ਤੁਹਾਡੀ ਹਾਂਡੀ ਰੋਟੀ ਵੀ ਹੋ ਜਾਏਗੀ, ਉਹਦੀ ਕਬਜ਼ ਵੀ ਠੀਕ ਹੋ ਜੂ। ਆ ਵੇਰ ਤੇ ਗੈਸ ਲਾਈ ਜਾਨੇ 1.5 ਲੱਖ ਰੁਪਈਆ ਪੈਸੇ ਘੱਟ ਕਰ ਲੈ, ਪੈਸੇ ਘੱਟ ਕਰ ਲੈ। ਭਾਈ ਅਸੀਂ ਤੈਨੂੰ ਪੈਸੇ ਦੱਸੇ ਆ ਜਿੰਨੇ ਕਹੀ ਲਈਦੇ ਆ। ਕਿੰਨੇ ਛੱਡੇਗਾ ਹੁਣ ਐ ਸਮੂਹ ਨੂੰ, ਕਿੰਨੇ ਛੱਡੇਗਾ ਆਪੇ ਹੀ ਦੱਸ। ਕਿੰਨਾ ਦੱਸਿਆ ਤੈਨੂੰ? 2.5 ਲੱਖ ਦੱਸਿਆ। 160 ਦੇ ਦੇ। ਆ ਹੁਣ ਤੇਰੇ ਮੂੰਹ ਨੂੰ ਮੈਂ ਵਧਾਏ ਆ, ਅਸੀਂ ਨਹੀਂ ਵਧਾਉਣ ਵਾਲੇ, ਅਸੀਂ ਲਾਲ ਖਾਈਦਾ। ਇਹ ਤੂੰ ਵਧਾਏ ਆ, ਘਟਾਉਣੇ ਆ, ਘਟਾਉਣੇ ਆ। ਤੇ ਤੈਨੂੰ ਮੈਂ ਕੀ ਆਖਿਆ? ਤੂੰ 165 ਦੇ ਦੇ, 170 ਦੇ ਦੇ। ਮੈਂ ਤੈਨੂੰ ਵੈੜਾ ਹੀ ਨਾ ਦੇ ਦਵਾਂ। ਪੈਸੇ ਘੱਟ ਕਰ, ਤੂੰ ਆਪ ਹੀ ਛੱਡ ਦੇ, ਐ ਸਮੂਹ ਨੂੰ ਛੱਡ ਦੇ ਜਿੰਨੇ ਛੱਡ ਸਕਦਾ। 5 ਮੈਂ ਛੱਡ ਦਿੰਨਾ। ਤੂੰ ਏਦਾਂ ਕਰ, 5 ਰਹਿਣ ਦੇ, ਬਕਾਇਆ ਛੱਡ ਦੇ। ਤੂੰ ਕੁਰਬਾਨੀ ਰਹਿਣ ਦੇ, ਕੱਲੀਆਂ ਛੁਰੀਆਂ ਲੈ ਜਾ, ਪਿਆਜ਼ ਕੱਟ ਲਿਆ ਕਰੀ। ਅਸੀਂ ਤੇਰੇ ਕੋਲ ਮਿਹਨਤ ਮੰਗੀ ਆ, ਤੇਰੇ ਕੋਲ ਰਾਹੇ ਲੀਲਾ ਨਹੀਂ ਲੈ। ਮਿਹਨਤ ਤੁਹਾਡੀ ਕਾਦੀ ਹੋਣੀ ਉੱਥੇ? ਮੇਰੇ ਨਾਲ ਤੂੰ ਵੈੜੇ ਨੂੰ ਛੁਰੀ ਫੇਰ ਕੇ ਬਾਹਰ ਰੋਡ ਦੇ ਉੱਤੇ ਪਾ ਦੇਂ ਲੰਮੇ। ਮਿਹਨਤ ਤੁਹਾਡੀ ਕਾਦੀ ਹੋਣੀ ਉੱਥੇ? ਤੁਸੀਂ ਇਦਾਂ ਕਰੋ, ਤੁਸੀਂ ਨਹੀਂ ਕੋਈ ਪੈਸਾ ਲਾਉਣਾ ਚਾਹੁੰਦੇ, ਪੈਸਾ ਆਪਣੇ ਵਿਹੜੇ ਦੇ ਐਕਸੀਡੈਂਟ ਕਰਾ ਲਓ। ਜਦੋਂ ਮਰ ਜਾਏਗਾ, ਜਿੰਨਾ ਜਿੰਨਾ ਚਾਹੀਦਾ ਉਹਨਾਂ ਨਾਲ ਤੋੜ ਤੋੜ ਖਾਈ ਜਾਈਓ। ਨਵੀਂ ਗੱਲ ਸੁਣਾਈ ਜਾਂਦਾ, ਥੋੜੇ ਕਰ ਲਓ, ਥੋੜੇ ਕਰ ਲਓ। ਉੱਥੋਂ ਬਰਾਲਰ ਚੂਚਾ ਲਵੋ, 350 ਦਾ ਮਿਲ ਜਾਣਾ ਤੁਹਾਨੂੰ। ਉੱਤੇ ਹੀ ਮੁਬਾਰਕ ਲਗਾਓ, ਚਲੋ ਖੈਰ ਹੋਵੇ। ਬਲੈਲਰ ਚੂਚਾ ਤੇ ਤੈਨੂੰ ਵਾਰ ਕੇ ਦੇ ਹੀ ਦੇਵਾਂਗੇ, ਐਸੀ ਗੱਲ ਕੋਈ ਨਹੀਂ ਹੈਗੀ। ਪੈਸੇ ਜਾਇਜ਼ ਕਰ, ਪਹਿਲੇ ਦਿਨ ਦਾ ਇੰਨਾ ਫਾਇਦਾ ਨਾ ਚੁੱਕ, ਤੇਰੀ ਮਿਹਰਬਾਨੀ। ਜਿਹੜੇ ਪੈਸੇ ਬਣਦੇ ਹੋ, ਜੇ ਅਸੀਂ ਕੁਰਬਾਨੀ ਕਰਨ ਦਾ ਸ਼ੌਕ ਕਰ ਹੀ ਲਿਆ ਵਾ, ਤੈਨੂੰ ਪਤਾ ਕੁਰਬਾਨੀ ਦੇ ਵਿੱਚ ਵੀ 7 ਹਿੱਸੇ ਆ, ਮੈਂ ਕਿਹੜਾ ਇਕੱਲਾ ਕਰਨ ਦਿਆਂ। ਕੁਰਬਾਨੀ ਲੈਣੀ ਸੌਖੀ ਆ ਕਿਤੇ, ਜਿੰਨੀ ਮਹਿੰਗਾਈ ਚੱਲਣ ਦਈ ਐ ਇਸ ਟਾਈਮ। 7 ਹਿੱਸੇ ਬਣਦੇ ਆ। ਆਹੋ 30-30,000 ਰੁਪਇਆ ਪਾਓ, ਫਿਰ ਤੁਹਾਨੂੰ 20 ਬਚਦਾ। 30,000 ਰੁਪਇਆ ਨਹੀਂ, 3-3,000 ਪਾ ਕੇ ਨਾ ਤੇ 27-21 ਦੇ ਦੇਣੇ ਤੈਨੂੰ। 20 ਦਾ ਇੱਕ ਤੇਰਾ ਵੱਧ ਗਿਆ। ਗੱਲ ਸੁਣ, ਨਾ ਤੇਰੀ ਨਾ ਮੇਰੀ। ਹਾਂ ਰੁਪਈਆ 40-40,000 ਤੁਸੀਂ 7 ਹਿੱਸੇ ਕਰ ਲਓ। 7 ਚੌਕਾ 28। ਮੈਨੂੰ ਮੇਰੀ ਗੱਲ ਸੁਣ, ਹਾਂ 28,000 ਇਹ ਹੋ ਗਿਆ 2,80,000। 2,80,000 ਠੀਕ ਆ, ਉਹ ਚੋਂ ਧੀ ਭੈਣ ਨੂੰ ਈਦ ਵੀ ਦੇ ਦਿਓ ਤੁਸੀਂ, ਜਿੰਨੇ ਬਚਦੇ ਹੋਣਗੇ ਮੈਨੂੰ ਦੇ ਦਿਓ। ਬੱਚੇ ਤੇ ਤੁਹਾਡੇ ਹੋਣੇ ਆ, 100-100 50 ਉਹਨਾਂ ਨੂੰ ਵੀ ਦੇ ਦਿਓ, ਉਹ ਮੇਰੇ ਵੱਲੋਂ। ਨਹੀਂ ਤੂੰ ਸ਼ਕਲ ਦਾ ਹੀ ਨਹੀਂ, ਤੂੰ ਹਿਸਾਬ ਦਾ ਵੀ ਪੱਕਾ ਹੋ। ਮੇਰੇ ਵਰਗੀ ਮੈਥ ਕਿਸੇ ਨਹੀਂ ਪੜ੍ਹਨੀ। ਅਸੀਂ ਪੜ੍ਹੇ ਲਿਖੇ ਕਸਾਈ ਆ, ਅਸੀਂ ਅਨਪੜ੍ਹ ਨਹੀਂ ਹੋ। ਪੈਸੇ ਉਹ ਆ ਕਿ ਜਿਹੜੇ ਬਣਦੇ ਆ ਉਹ ਲੈ ਲਾ। 20,000 ਰੁਪਇਆ ਤੈਨੂੰ ਕਿਹਾ, 21 ਹੋ ਗਿਆ, 25,000 ਰੁਪਇਆ ਲੈ ਲਈ। ਤੇ ਹੁਣ ਪਹਿਲੇ ਦਿਨ ਤੂੰ 7:30 ਵਜੇ ਪਹੁੰਚ ਜਾਣਾ ਮੇਰਾ ਭਰਾ, ਤੇਰੀ ਮਿਹਰਬਾਨੀ। ਸੁਣਿਆ ਅਸੀਂ 20-25 ਤੇ ਅਸੀਂ ਭਾਰੂ ਦਾ ਲੈ ਲਈਦਾ, ਤੂੰ ਵਿਹੜੇ ਦਾ ਕਹਿਣ ਡਿਆ, ਉੱਤੋਂ ਤੂੰ ਕਹਿਣ ਡਿਆ ਹੱਥਰਾ। ਤੇ ਅਥਰਾ ਤੈਨੂੰ ਕਿਹੜਾ ਨੀਲ ਪੈਣਾ ਜੇ ਕਿਤੇ ਮਾਰ ਵੀ ਦਿੱਤਾ ਕਿ ਤੇਰੇ ਜਿਹੜੇ ਪੱਟੀ ਹੋ ਜਾਣੀ ਹੈ। ਚੱਲ ਤੂੰ ਉਹਦੇ ਐਡੀ ਕੋਲ ਤੇਰੇ ਸੱਟ ਲੱਗਣ ਲੱਗੀ। ਮੇਰੀ ਗੱਲ ਸੁਣ, ਮੈਂ ਤੇ ਤੈਨੂੰ ਇਸ ਲਈ ਲੈ ਕੇ ਚੱਲਾਂ ਵੀ ਅਥਰਾ ਐਡਾ ਵਾ, ਤੇਰੀ ਸ਼ਕਲ ਵੇਖ ਕੇ ਉਹਨੇ ਘਬਰਾ ਜਾਣਾ। ਉਹਨੇ ਕਹਿਣਾ ਪਤਾ ਨਹੀਂ ਕੋਈ ਹਵਾਈ ਸ਼ਾਇਦ ਮੈਨੂੰ ਛੁਰੀ ਫੇਰਨ ਆਈ ਹੈ। ਮੇਰੀ ਗੱਲ ਸੁਣ, ਤੂੰ ਉਹਦੇ ਕੋਲ ਮੈਨੂੰ ਨਾ ਟੱਕਰ ਮਰਵਾ ਕੇ 30,000 ਦੇ ਦੇ, ਜਿਵੇਂ ਕਿਸੇ ਹੋਰ ਕੋ ਕਰਾ ਲਈ। ਤੇਰੀ ਮਿਹਰਬਾਨੀ ਭਾਈ, ਪਹਿਲੇ ਤੂੰ ਇਹ ਅੱਲਾ ਦਾ ਤੂੰ ਸ਼ੁਕਰ ਕਿੰਨੇ ਕਰ। ਦੇਣਾ ਚਾਹਨਾ? 25,000 25,000 ਮੈਂ ਤੇਰੇ ਕੋਲ 20 ਲਾਂਗਾ। ਮਿਹਰਬਾਨੀ ਏਦਾਂ ਫਿਰ ਮਨ ਮਨੌਤੀ ਕਰ ਲਈਏ ਥੋੜੀ ਜੀ। ਕਰ ਲੈਨੇ ਆ, ਦੱਸੋ। ਪਾਵੇ ਮੇਰੇ ਹੋ ਗਏ, ਸਿਰੀ ਮੇਰੀ ਹੋ ਗਈ। ਠੀਕ ਆ, ਠੀਕ ਆ, ਪੁੱਠ ਦੇ ਦੋਵੇਂ ਹਿੱਸੇ ਮੇਰੇ ਹੋ ਗਏ, ਸਹੀ ਆ, ਅਗਲੀਆਂ ਚਾਂਪਾਂ ਵੀ ਮੇਰੀਆਂ ਹੋ ਗਈਆਂ। ਠੀਕ ਆ। ਤੇ ਫਿਰ ਸੀਨੇ ਦਾ ਗੋਸ਼ਤ ਜਿਹੜਾ, ਹਾਂ ਉਹ ਮੇਰੇ ਬੱਚੇ ਸ਼ੌਕ ਨਾਲ ਖਾਂਦੇ ਆ, ਅਸੀਂ ਉਹ ਵੀ ਲੈ ਲਾਂਗੇ। ਚਲੋ, ਤੂੰ ਨਾ ਵੈੜਾ ਘਰ ਰੱਖ। ਖੱਲ ਜਿਹੜੀ ਆ ਨਾ, ਅਸੀਂ ਯਤੀਮਾਂ ਵਾਸਤੇ ਇੱਕ ਤਨਜ਼ੀਮ ਬਣਾਈ ਆ, ਖੱਲ ਅਸੀਂ ਉਹਨੂੰ ਦੇ ਦਿਆਂਗੇ। ਤੂੰ ਇਦਾਂ ਕਰ, ਵੈੜਾ ਘਰ ਲੈ ਜਾ, ਮੈਂ ਛਾਪਰ ਲੈ ਕੇ ਤੇਰੇ ਕੋਲ ਗੋਸ਼ਤ ਲੈਣ ਆਜੂ। ਬੜੀ ਗੱਲ ਨਹੀਂ ਤੇਰੀ ਵੀ ਸਾਰਾ ਕੁਝ ਤੇ ਮੈਂ ਤੈਨੂੰ, ਜੇ ਤੂੰ ਪਾਵੇ ਹੀ ਲੈਣੇ ਆ ਤੇ ਜਦੋਂ ਮੈਂ ਤੇਰੀ ਮੰਨੀ ਮੈਂ ਤੂੰ ਵੀ ਮੰਨ। ਮੈਂ ਤੈਨੂੰ ਤੂੰ ਚੰਗੇ ਪਿਓ ਦਾ ਪੁੱਤ ਹੈ, ਮੰਨ। ਚਲੋ ਮੰਨ ਲੈ। ਮੇਰਾ ਦਿਮਾਗ ਖਾਣ ਦਾ ਤੈਨੂੰ ਪਤਾ ਕੀ ਆ? ਅੱਛਾ ਗੱਲ ਸੁਣ ਲੈ, ਜੇ ਤੂੰ ਮੇਰੀ ਮੰਨੀ ਆ, ਚੱਲ ਮੈਂ ਵੀ ਤੇਰੀ ਥੋੜੀ ਜਿਹੀ ਮੰਨ ਲੈਣਾ। ਸਿਰੀ ਵੈੜੇ ਦੀ ਤੂੰ ਲੈ ਲਈ। ਠੀਕ ਆ। ਰਹੀ ਗੱਲ ਪਾਵਿਆਂ ਦੀ,
ਇੱਕ ਕੋਠੇ ਤੇ ਮੰਜੀ ਖਰਾਬ ਆ ਉਹਦੇ ਪਾਵੇ ਤੈਨੂੰ ਅਸੀਂ ਦੇ ਦਿਆਂਗੇ ਠੀਕ ਆ ਉਹਦੀਆਂ ਹੀਆਂ ਸੇਰੂ ਪਵਾ ਕੇ ਸੋਹਣੀ ਉਹ ਮੰਜੀ ਬਣਾਈ ਅਣਵਾਲੀ ਉਹਨੂੰ ਸੂਤਰ ਲੱਗਣਾ ਤੇਰਾ 4 ਕਿਲੋ ਲੰਮੇ ਪਿਆ ਕਰੀ ਨਾਲੇ ਵਿਹੜੇ ਨੂੰ ਯਾਦ ਕਰਿਆ ਕਰੀ ਬਲਕਿ ਸਿਰੀ ਨੂੰ ਨਾਲ ਲੰਮੇ ਪਾ ਲਈ ਉਹਦੇ ਨਾਲ ਗੱਲਾਂ ਕਰਿਆ ਕਰੀ ਅਸੀਂ ਹੈਗੇ ਆ ਦਾਨੀ ਲੋਕ ਓਜਰੀ ਵੀ ਤੁਹਾਨੂੰ ਦੇ ਦਾਂਗੇ ਕਲੇਜੀ ਵੀ ਤੁਹਾਨੂੰ ਦੇ ਦਾਂਗੇ ਨਹੀਂ ਓਜਰੀ ਦਾ ਤੁਸੀਂ ਤੋਲੀਆ ਬਣਾ ਕੇ ਨਾ ਨਹਾਇਆ ਕਰੋ ਰੋਜ਼ ਓਜਰੀ ਵੀ ਤੁਹਾਡੀ ਆ ਔਰ ਅਸੀਂ ਵੀ ਦਿਲ ਦੇ ਮਾੜੇ ਨਹੀਂ ਆ ਇਹ ਨਹੀਂ ਕਿ ਖਾਲੀ ਕਰਕੇ ਭਰੀ ਤੇਰੀ ਆ ਓਜਰੀ ਭਰੀ ਤੇਰੀ ਆ ਜਾ ਮੰਡਦਾ ਫਿਰੀ ਫਿਰ ਹੋਰ ਸੁਣ ਹਾਂ ਅਸੀਂ ਖਾਲੋ ਯਤੀਮਖਾਨੇ ਨਹੀਂ ਦਿੰਦੇ ਠੀਕ ਆ ਧੋਤੀਆਂ ਬਣਾ ਕੇ ਨਾ ਆਪਣੇ ਪਿਓ ਦਾਦੇ ਨੂੰ ਬਣਾ ਉਹ ਹੁਣ ਮੁੱਕ ਗੱਲ ਹੁਣ ਮੁੱਕਦਾ ਨਹੀਂ ਖਲ ਮੈਂ ਕਹਿੰਦਾ ਆਪਾਂ ਢੋਲਾਂ ਦੇ ਨਾਲ ਨਾ ਤੁਹਾਡੇ ਦਾਦੇ ਦੀ ਕਬਰ ਤੇ ਚੜਾਵਾਂਗੇ ਕਿਉਂਕਿ ਤੁਸੀਂ ਉਹਨੂੰ ਸਲਾਮ ਕਰਨ ਜਾਂਦੇ ਹੋ ਐਤਕੀ ਢੋਲਾ ਨਾਲ ਖਲ ਲੈ ਕੇ ਜਾਇਓ 1.5 ਲੱਖ ਰੁਪਈਆ ਤੂੰ ਮੰਗ ਲਿਆ ਵਾ ਵੀ ਈਦ ਤੇਰੇ ਇਕੱਲੇ ਵਾਸਤੇ ਆਈ ਹੈ ਉਹ ਯਾਰ ਇਹੀ ਸਾਡੇ 3 ਦਿਨ ਹੁੰਦੇ ਜੇ ਅਸੀਂ ਪੂਰਾ ਸਾਲ ਇੰਤਜ਼ਾਰ ਕਰੀਦਾ ਤੇ ਬਾਅਦ ਚ ਫੌਤ ਹੋ ਜਾਣਾ ਤੂੰ ਇਹੀ 3 ਦਿਨ ਤੇਰੇ ਕਾਰੋਬਾਰ ਦੇ ਹੁੰਦੇ ਆ ਮੁੜ ਕੇ ਸਾਰੀ ਜ਼ਿੰਦਗੀ ਤੂੰ ਵਿਹੜੇ ਨੂੰ ਹੱਥ ਹੀ ਨਹੀਂ ਲਾਉਂਦਾ ਨਹੀਂ ਮੈਂ ਮੋਟਰਸਾਈਕਲਾਂ ਦਾ ਕੰਮ ਕਰਦਾ ਹੈ ਮੋਟਰਸਾਈਕਲਾਂ ਦਾ ਕੰਮ ਕਰਦਾ ਮੇਰੇ ਵਰਗੀ ਮੋਟਰਸਾਈਕਲ ਨਹੀਂ ਕੋਈ ਠੀਕ ਕਰਨੀ ਨਹੀਂ ਤੁਹਾਡੇ ਘਰ 'ਚ ਸੋਕੜਾ ਕਿਸੇ ਧੀ ਭੈਣ ਨੂੰ ਕੋਈ ਬਿਮਾਰੀ ਆ ਕਿਸੇ ਭੈਣ ਭਰਾ ਨੂੰ ਬਿਮਾਰੀ ਆ ਅਸੀਂ ਉਹਦਾ ਦਮ ਵੀ ਕਰੀਦਾ ਨਹੀਂ ਤੇ ਜਿੱਦਾਂ ਮੋਟਰਸਾਈਕਲ ਦਾ ਇੰਜਣ ਬੰਨਦਾ ਵਾ ਇਦਾਂ ਵਿਹੜੇ ਦੀਆਂ ਲੱਤਾਂ ਬੰਨੇਗਾ ਹੈ ਮੈਂ ਤੇਰੇ ਕੋਲ ਵਿਹੜਾ ਜ਼ਿਬਾ ਕਰਾਉਣਾ ਵਾ ਭਾਈ ਉਹਦੀ ਅਲਾਈਨਮੈਂਟ ਠੀਕ ਨਹੀਂ ਕਰਾਉਣੀ ਅਸੀਂ ਸਾਡੇ 3 ਦਿਨਾਂ ਕਮਾਈ ਦੇ ਅਸੀਂ ਸਾਰੀ ਜ਼ਿੰਦਗੀ ਮੋਟਰਸਾਈਕਲਾਂ ਦਾ ਕੰਮ ਕੀਤਾ ਤੂੰ ਤੇ ਮੋਟਰਸਾਈਕਲਾਂ ਦਾ ਕੰਮ ਕਰਦਾ ਵਾ ਤੂੰ ਤੇ ਅਸਲ ਕਸਾਈਆਂ ਨੂੰ ਵੀ ਲੀਕ ਲਾਉਂਦੇ ਆ ਮੇਰੀ ਮੋਟਰਸਾਈਕਲ ਕੀਤੀ ਹੋਵੇ ਨਾ ਸਹੀ ਸਟਾਰਟ ਹੋਵੇ ਤੁਹਾਨੂੰ ਪਤਾ ਨਹੀਂ ਲੱਗੇਗਾ ਸਟਾਰਟ ਆ ਕਿ ਨਹੀਂ ਸਟਾਰਟ ਮੈਂ ਤੇਰੇ ਕੋਲ ਵਿਹੜਾ ਕਰਾਉਣਾ ਉਹਦਾ ਇੰਜਣ ਨਹੀਂ ਕਰਾਉਣਾ ਵੀ ਤੂੰ ਜਿਹੜੀਆਂ ਉਹਦੀਆਂ ਮੇਰੀ ਗੱਲ ਕਲੱਚ ਸੁਣ ਪਲੇਟਾਂ ਪਾ ਦੇ ਵਿਹੜੇ ਦੀਆਂ ਤੂੰ ਚੈਨ ਕਰਾ ਦੀ ਭੋ ਆਪਣੇ ਵਿਹੜੇ ਨੂੰ ਤੁਹਾਡੀ ਕੁਰਬਾਨੀ ਜਾਊਗੀ ਸਿੱਧੀ ਤੂੰ ਇੱਥੇ ਚੈਨ ਨਾ ਬਹਿ ਮੈਨੂੰ ਹੁਣ ਪਤਾ ਲੱਗਾ ਤੂੰ ਤੇ ਕਸਾਈ ਹੈ ਹੀ ਨਹੀਂ ਇਹੋ ਜੀ ਸ਼ਕਲ ਕਸਾਈ ਦੀ ਹੁੰਦੀ ਹੀ ਨਹੀਂ ਕਸਾਈ ਗੋਸ਼ਤ ਖਾਣ ਵਾਲੇ ਸੋਹਣੇ ਲਾਲ ਸੂਏ ਹੁੰਦੇ ਆ ਤੈਨੂੰ ਪਤਾ ਨਹੀਂ ਗੋਸ਼ਤ ਲੜਿਆ ਵਾ 1.5 ਲੱਖ ਰੁਪਈਆ ਮੰਗ ਲਿਆ ਵਾ ਅਸਲ ਕਸਾਈ ਨਹੀਂ ਇੰਨੇ ਪੈਸੇ ਮੰਗਦੇ ਤੂੰ ਤੇ ਮੋਟਰਸਾਈਕਲਾਂ ਵਾਲਾ ਉਹ ਜਾ ਕਿਸੇ ਦੇ ਕਹਿਣ ਤੇ ਤੂੰ ਆ ਗਿਆ ਰੋਵੇ ਪਤਾ ਨਹੀਂ ਮੋਟਰਸਾਈਕਲ ਦਾ ਨਿਕਲਿਆ ਤੇਲ ਆਪ ਪੀਣਾ ਰਹਿਣਾ ਤੂੰ ਕਿਹੋ ਜਿਹਾ ਹੋ ਗਿਆ ਵਾ 1.5 ਲੱਖ ਰੁਪਈਆ ਹੁਣ ਗਾਂ ਕੋਈ ਬੰਦਾ ਆਵੇ ਨਾ ਪੈਸੇ ਉਹਨੂੰ ਕਹੀਂ ਕਿ ਮੈਂ 15000 ਰੁਪਈਆ ਲੈਣਾ ਤੇ ਸ਼ੁਕਰ ਕਰੀ ਜੇ ਕੋਈ ਤੈਨੂੰ ਲੈ ਜਾਵੇ ਮੈਂ ਤਾਂ ਕਹਿੰਦਾ ਤੈਨੂੰ ਅੱਲਾ ਹੀ ਲੈ ਜਾਵੇ ਕਿਤੇ ਆ ਕੰਮ ਕਰਕੇ ਹੋਰ ਕੋਲੋਂ ਆਪਣੇ ਵੇਲਾ ਵਿਹੜੇ ਫਿਰ ਕਿਸੇ ਹੋਰ ਕੋਲੋਂ ਆਪਣੇ ਵਿਹੜੇ ਦੇ ਟੈਂਕੀ ਟਾਪੇ ਸਹੀ ਕਰਾ ਪਹਿਲੇ ਤੇ ਮੈਂ ਜਿਹੜਾ ਤੇਰੇ ਕੋਲ ਵਿਹੜਾ ਕਰਵਾਉਣਾ ਸੀ ਨਾ ਮੈਨੂੰ ਇਹ ਹੀ ਸ਼ੱਕ ਸੀ ਵੀ ਮੇਰੇ ਰਿਸ਼ਤੇਦਾਰਾਂ ਨੇ ਗੋਸ਼ਤ ਖਾਣਾ ਹੀ ਨਹੀਂ ਅੱਛਾ ਤੁਹਾਡੇ ਰਿਸ਼ਤੇਦਾਰ ਕਸਾਈ ਦੇਖ ਕੇ ਗੋਸ਼ਤ ਖਾਂਦੇ ਆ ਆ ਵੇਖ ਆ ਹੱਥ ਹੈਗੇ ਆ ਇਹ ਸੱਥੋਂ ਖਾਣ ਵਾਲੀ ਕੋਈ ਸ਼ੈ ਹੈਗੀ ਦੁਨੀਆ ਤੇ ਬਣੀ ਆ ਕੋਈ ਮੈਂ ਦਸਤਾਨੇ ਪਾ ਕੇ ਗੋਸ਼ਤ ਕਰਦਾ ਦਸਤਾਨੇ ਵੀ ਤੂੰ ਇਸੇ ਰੰਗ ਦੇ ਪਾਉਣੇ ਐਸਾ ਤੂੰ ਦੁਨੀਆ ਤੇ ਬੰਦਾ ਆਇਆ ਵਾ ਆ ਵੇ ਆ ਚਿੱਟੀ ਟਾਕੀ ਸੀ ਮੂੰਹ ਤੇ ਫੇਰ ਕਿਹੋ ਜੀ ਕਰਦੀ ਉਹ ਜਾਂ ਤੇਰੀ ਖਿਆਲ ਹੋਵੇ ਦਿਮਾਗ ਨਾ ਖਰਾਬ ਕਰ ਕਿਸੇ ਹੋਰ ਨੂੰ ਆਉਣ ਦੇ ਉਹ ਤੂੰ ਸਾਰਾ ਹੀ ਖਰਾਬ ਆ ਦਿਮਾਗ ਹੋ ਜੂ ਤੇ ਫਿਰ ਕੀ ਤੈਨੂੰ ਸਾਰਾ ਹੀ ਸੜਿਆ ਵਾ ਮੇਰੇ ਕੋਲ ਹੁਣ ਕੋਈ ਐਸੀ ਚੀਜ਼ ਨਹੀਂ ਹੈਗੀ ਜਿਹੜੀ ਮੈਂ ਤੇਰੇ ਸੁੱਟਾਂ ਸੁੱਟਾ ਆਇਆ ਵੱਡਾ ਗਾਹਕ ਬਣ ਕੇ ਤੇਰੀ ਮੇਰੀ ਲੜਾਈ ਵੀ ਹੋਈ ਮੈਂ ਤੇਰੇ ਤੇ ਸਿਰਫ ਥੁੱਕ ਸੁੱਟਣਾ ਹੀ ਮੈਂ ਹੱਥ ਨਹੀਂ ਚੁੱਕਣਾ ਸਿਰਫ ਥੁੱਕ ਸੁੱਟਣਾ ਤੈਨੂੰ ਜਿਹੜਾ ਦਿਮਾਗੀ ਕੇਰਾ 1.5 ਲੱਖ ਰੁਪਈਆ ਮੰਗ ਲਿਆ ਕੋਈ ਤੈਨੂੰ ਸ਼ਰਮ ਖਾ ਪੈਸੇ ਉਹ ਮੰਗ ਉਹ ਮੈਂ 1.5 ਲੱਖ ਮੰਗ ਲਿਆ ਮੈਂ ਤੇਰੇ ਕੋਲ ਮਕਾਨ ਦੀ ਰਜਿਸਟਰੀ ਮੰਗ ਲਈ ਆ ਤੇ ਹੋਰ ਕੀ ਯਾਰ ਰਜਿਸਟਰੀ 70000 ਚ ਹੋ ਜਾਂਦੀ 2.5 ਮਰਲੇ ਜਿੱਥੇ ਤੂੰ 3.5 ਲੱਖ ਦਾ ਵਿਹੜਾ ਲਿਆ ਤੇ 1.5 ਲੱਖ ਦਿੰਦਾ ਮਰਦਾ ਉਹ ਤੈਨੂੰ ਦਿੰਦੇ ਆ ਮੈਂ 500 ਵੀ ਮਰਦਾ ਹੁਣ ਤੂੰ ਕਸਾਈ ਹੈ ਹੀ ਨਹੀਂ ਜੇ ਨਹੀਂ ਕਸਾਈ ਤਾਂ ਗੋਸ਼ਤ ਤੇਰਾ ਕਰਨਾ ਕਿ ਨਹੀਂ ਤੇਰੇ ਵਰਗਾ ਬੰਦਾ ਜ਼ਿਬਾ ਕਰਦਿਆਂ ਅੱਧਾ ਵਿਹੜਾ ਆਪ ਖਾ ਜਾਂਦਾ ਕੱਚਾ ਹੀ ਇੱਕ ਵਾਰੀ ਵਿਹੜਾ ਕਰਾ ਕੇ ਦੇਖ ਉਹਦਾ ਕਲੱਚ ਪਲੇਟਾਂ ਮੈਂ ਸਹੀ ਕਰ ਦਿਆਂਗਾ ਜਾ ਪਰੇ ਆਪਣਾ ਦਿਮਾਗ ਠੀਕ ਕਰ ਗਰੀਸ ਵੀ ਲਾਵਾਂਗਾ ਇੱਥੇ ਲਿਖ ਕੇ ਲਿਖਾ ਵੀ ਮੈਂ ਕਸਾਈ ਨਹੀਂ ਹੈਗਾ ਮੈਂ ਦਿਹਾੜੀਦਾਰ ਹਾਂ। ਉਹ ਹੁਣ ਤੂੰ ਮੇਰੇ ਕੋਲ ਵਿਹੜਾ ਕਰਾਉਣਾ ਕਿ ਨਹੀਂ ਉਹ ਤੇਰੇ ਕੋਲ ਮੈਂ ਸਾਰੀ ਜ਼ਿੰਦਗੀ ਨਹੀਂ ਕਰਾਉਣਾ ਵਿਹੜਾ ਬਲਕਿ ਮੈਂ ਤੈਨੂੰ ਗੋਸ਼ਤ ਵੀ ਨਹੀਂ ਦੇਣਾ ਖਬਰਦਾਰ ਹੋਈ ਵਾਲੇ ਦਿਨ ਮੇਰੀ ਤੂੰ ਗਲੀ 'ਚ ਦਿਸਿਆ ਤੇਰੇ ਵਰਗਾ ਕੰਮ ਕਰ ਤੇਰੇ ਵਰਗਾ ਗੋਸ਼ਤ ਲੈਣ ਆਇਆ ਵੀ ਛੱਤਾਂ ਤੇ ਪਾਉਣ ਵਾਲਾ ਛਾਪਰ ਲਿਆ ਹੁੰਦਾ ਵੀ ਸਾਰਾ ਵਿਹੜਾ ਮੈਂ ਤੈਨੂੰ ਪਾ ਦਿਆਂ ਐਡਾ ਤੂੰ ਕਿਤੇ ਮਾਲ ਵਾਲਾ ਜਦੋਂ ਕੋਈ ਹੁਣ ਗਾਹਕ ਆਵੇ ਨਾ ਉਹਦੇ ਨਾਲ ਇਦਾਂ ਗੱਲ ਕਰੀ